ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤੇ ਹਾਜ਼ਰ ਹੋ ਗਏ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੋ। ਦੱਸਣਗੇ ਕਿ ਪੰਜਾਬ ਦੇ ਵਿੱਚ ਸਿਆਸੀ ਧਿਰਾਂ ਕੀ ਕਰ ਰਹੀਆਂ ਜਾਂ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਸੁਣ ਲਈ ਤੁਸੀਂ ਫੋਨ ਨੰਬਰ ਡਾਇਲ ਕਰ ਸਕਦੇ ਆ। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਨੈੱਟ 'ਤੇ ਸੁਣਨਾ ਹੈ www.punjabiradiousa.com। ਜੇ ਤੁਹਾਡੇ ਕੋਲ ਕੋਈ ਸਮਾਰਟਫੋਨ ਹੈ ਤਾਂ ਇਸ ਦੀ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ। ਜੇ ਤੁਸੀਂ ਭਾਰਤ ਵਿੱਚ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਜੇ ਤੁਹਾਡੇ ਕੋਲ WhatsApp ਹੈਗਾ ਆ ਅਤੇ ਉਹਦੇ 'ਤੇ ਵੀ ਜੇ ਤੁਸੀਂ ਸੁਣਨਾ ਆ ਅਤੇ ਉਹ ਤੁਸੀਂ ਸਾਡਾ ਨੰਬਰ ਆ 4087173222, ਉਸ ਨੂੰ ਤੁਸੀਂ ਆਪਣੀ WhatsApp ਦੇ ਵਿੱਚ ਲਾਈਕ ਕਰਕੇ ਅਤੇ ਸਾਨੂੰ ਉੱਤੋਂ ਆਪਣਾ ਮੈਸੇਜ ਭੇਜੋ ਅਤੇ ਫਿਰ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲਾਈਕ ਕਰ ਲਾਂਗੇ ਅਤੇ ਤੁਹਾਨੂੰ ਸਾਰੀਆਂ ਖਬਰਾਂ ਭੇਜਾਂਗੇ ਜੀ। ਹਾਂਜੀ ਸਰੋਤਿਓ, ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਹਰਪਾਲ ਸਿੰਘ ਜੀ, ਮੰਜ਼ਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਾਜਿੰਦਰ ਕੌਰ ਜੀ, ਰਾਜਿੰਦਰ ਕੁਮਾਰ ਜੀ, ਬਲਵਿੰਦਰ ਸਿੰਘ ਢੇਲਾ ਤੇ ਗੁਰਦੀਪ ਸਿੰਘ ਜੀ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਆ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਤੇ ਜੀ ਅਸੀਂ ਹੁਣ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਗੱਲ ਅੱਜ ਸ਼ੁਰੂ ਕਰਦੇ ਹਾਂ ਸਿਰਸੇ ਡੇਰੇ ਤੋਂ। ਸਿਰਸੇ ਦੇ ਡੇਰੇ ਵਿੱਚ ਕਹਿੰਦੇ ਕਿ ਹਥਿਆਰਾਂ ਦੀ ਜਿਹੜੀ ਸਿਖਲਾਈ ਆ ਉਹਦਾ ਖਦਸ਼ਾ ਹੈ ਕਿ ਉੱਥੇ ਜਿਹੜੀ ਹਥਿਆਰਾਂ ਦੀ ਸਿਖਲਾਈ ਆ ਉਹ ਹੋ ਰਹੀ ਆ। ਜਿਹੜਾ ਨੇ ਜੀ ਇੱਥੇ ਇਹ ਪਿਛਲੇ ਦਿਨਾਂ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਸੀਗਾ ਕਿ ਹਥਿਆਰਾਂ ਦੀ ਸਿਖਲਾਈ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੇਰੇ ਹਰਿਆਣਾ ਤੇ ਪੰਜਾਬ ਸਰਕਾਰਾਂ, ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ ਜੀ। ਜਸਟਿਸ TPS ਮਾਨ ਤੇ ਜਸਟਿਸ ਸ਼ੇਖਰ ਧਵਨ ਦੀ ਜਿਹੜੀ ਡਿਵੀਜ਼ਨ ਬੈਂਚ ਹੈ ਉਹਨੇ ਕਿਹਾ ਕਿ ਪੰਜਾਬ ਤੇ ਹਰਿਆਣਾ, ਚੰਡੀਗੜ੍ਹ ਦੇ ਵਿੱਚ ਇੱਦਾਂ ਦੇ ਡੇਰੇ ਜਾਂ ਆਸ਼ਰਮ ਹੋਣ ਕਰਕੇ ਦੋਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਜੀ। ਇਸ ਮਾਮਲੇ ਤੇ ਅਗਲੀ ਸੁਣਵਾਈ 14 ਜਨਵਰੀ ਨੂੰ ਹੋਊਗੀ ਜੀ। ਜਨਹਿਤ ਪਟੀਸ਼ਨ ਵਜੋਂ ਲੈਂਦਿਆਂ ਹੋਇਆ ਹਾਈ ਕੋਰਟ ਨੇ ਇਹ ਸਪਸ਼ਟ ਕੀਤਾ ਸੀਗਾ ਕਿ ਧਾਰਮਿਕ ਸਥਾਨ, ਡੇਰੇ ਜਾਂ ਆਸ਼ਰਮ ਮੁਖੀ ਦੀ ਰਾਖੀ ਲਈ ਤਾਇਨਾਤ ਜਿਹੜੇ ਪ੍ਰਾਈਵੇਟ ਕਮਾਂਡੋਜ਼ ਨੇ ਉਹਨੂੰ ਸਿਖਲਾਈ ਦੇਣ ਵਾਲੇ ਇਹ ਥਾਂ ਨਹੀਂ ਹੁੰਦੇ ਜੀ। ਰਾਮਪਾਲ ਮਾਮਲੇ ਦੀ ਸੁਣਵਾਈ ਦੇ ਦੌਰਾਨ ਬੈਂਚ ਨੇ ਕਿਹਾ ਸੀਗਾ ਕਿ ਕਿਸੇ ਵੀ ਕੀਮਤ ਦੇ ਉੱਤੇ ਡੇਰਿਆਂ ਨੂੰ ਹਥਿਆਰ ਤੇ ਗੋਲੀ ਸਿੱਕਾ ਜਮ੍ਹਾਂ ਕਰਨ ਲਈ ਨਹੀਂ ਵਰਤਿਆ ਜਾ ਸਕਦਾ ਜੀ। ਹੁਣ ਇਹ ਜਿਹੜਾ ਜੀ ਇਹਨੂੰ ਪੁੱਛਣ ਤੋਂ ਬਾਅਦ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਜਿਹੜਾ ਜੀ ਇਹ ਸਿੱਧਾ ਜਿਹੜਾ ਜੀ ਉਹ ਹਾਈ ਕੋਰਟ ਨੇ ਨੋਟਿਸ ਇਹਦਾ ਲੈ ਲਿਆ ਜੀ ਕਿ ਦੱਸੋ ਇੱਥੇ ਇਸ ਡੇਰੇ ਦੇ ਵਿੱਚ ਸਿਖਲਾਈ ਜਿਹੜੀ ਹੈ ਜੀ ਕਿਹੜੀ ਵਜ੍ਹਾ ਕਰਕੇ ਦਿੱਤੀ ਜਾਂਦੀ ਹੈ ਕਿ ਇਹ ਜਿਹੜੀ ਫੌਜ ਹੈ ਕਿੱਥੇ ਉਹਨਾਂ ਨੇ ਜਿਹੜੀ ਹੈ ਜੀ ਉਹ ਖੜੀ ਕਰਨੀ ਹੈ। ਟਾਈਮ ਤਕਰੀਬਨ ਮਹੀਨੇ ਤੋਂ ਉੱਪਰ ਦਾ ਜਿਹੜਾ ਹੈਗਾ ਜੀ ਦੋਨਾਂ ਦੇ ਕੋਲੇ। ਦੇਖਦੇ ਹਾਂ ਜੀ ਜਿਹੜੀ ਵੋਟਾਂ ਦੀ ਰਾਜਨੀਤੀ ਹੈ ਉਹਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ, ਜਿਹੜੀਆਂ ਸਰਕਾਰਾਂ ਨੇ, ਕੀ ਉਹ ਇਸ ਮਾਮਲੇ ਦੇ ਉੱਤੇ ਕੁਛ ਸਪਸ਼ਟ ਸਟੈਂਡ ਲੈ ਪਾਉਂਦੀਆਂ ਨੇ
ਜਾਂ ਫਿਰ ਉਹ ਟਾਲ ਮਟੋਲ ਦੇ ਰਾਹ ਜਿਹੜਾ ਉਹ ਪੈਂਦੀਆਂ ਨੇ। ਪਰ ਇੱਕ ਚੰਗੀ ਗੱਲ ਜਿਹੜੀ ਹੈ ਜੀ ਇਹ ਜ਼ਰੂਰ ਹੈਗੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਇੱਕ ਰਾਮਪਾਲ ਦੇ ਡੇਰੇ ਤੱਕ ਨਹੀਂ ਅਟਕੀ ਜੀ। ਉਹਨੇ ਇਹਦਾ ਜਿਹੜਾ ਦਾਇਰਾ ਉਹ ਮੋਕਲਾ ਕਰਦਿਆਂ ਹੋਇਆ ਜਿਹੜਾ ਸਰਸੇ ਵਾਲਾ ਡੇਰਾ ਜੀ ਇਹਨੂੰ ਵੀ ਆਪਣੀ ਲਪੇਟ ਦੇ ਵਿੱਚ ਹੌਲੀ ਹੌਲੀ ਲੈਣਾ ਸ਼ੁਰੂ ਕੀਤਾ ਜੀ। ਜੀ ਜੀ ਬਿਲਕੁਲ। ਤੇ ਅੱਗੇ ਗੱਲਬਾਤ ਕਰਦੇ ਜੀ ਆਪਾਂ ਗੁਰਦਾਸਪੁਰ ਦੇ ਵਿੱਚ ਇੱਕ ਅੱਖਾਂ ਦਾ ਕੈਂਪ ਲੱਗਾ ਸੀ ਤੇ ਉਸ ਦੇ ਵਿੱਚ ਕਹਿੰਦੇ ਕਿ 62 ਲੋਕਾਂ ਦੀ ਜਿਹੜੀ ਆ ਅੱਖਾਂ ਦੀ ਨਜ਼ਰ ਜਾਂਦੀ ਰਹੀ ਆ ਤੇ ਉਹ ਅੰਨੇ ਹੋ ਗਏ ਆ। ਜੀ ਬਿਲਕੁਲ, ਇਹ ਐਕਚੁਅਲੀ ਬੜਾ ਜਿਹੜਾ ਜੀ ਇੱਕ ਦੁੱਖ ਵਾਲੀ ਖਬਰ ਹੈ ਜੀ। ਗੱਗੋਮਾਲ ਪਿੰਡ ਹੈ ਅਜਨਾਲੇ ਦੇ ਨਜ਼ਦੀਕ, ਇੱਥੇ ਅੱਖਾਂ ਦੇ ਆਪਰੇਸ਼ਨ ਕੈਂਪ ਕਰਾਉਣ ਵਾਲੇ 60 ਦੇ ਕਰੀਬ ਜਿਹੜੇ ਮਰੀਜ਼ ਨੇ ਜੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲ ਗਈ। ਇਹ ਆਪਰੇਸ਼ਨ ਜਿਹੜੇ ਜੀ ਗੁਰੂ ਨਾਨਕ ਚੈਰੀਟੇਬਲ ਹਸਪੀਟਲ ਘੁਮਾਣ ਦੇ ਵਿੱਚ ਕੀਤੇ ਗਏ ਸੀਗੇ। 16 ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਬਾਕੀ ਗੁਰਦਾਸਪੁਰ ਤੋਂ ਸੀਗੇ ਜੀ। 14 ਮਰੀਜ਼ਾਂ ਨੂੰ ਨਾਲ ਲੈ ਕੇ ਜਿਹੜੇ ਜੀ ਇਹ ਇੱਥੇ ਜਿਹੜੀ ਸੰਘਰਸ਼ ਕਮੇਟੀ ਹੈ ਉਹ ਗਈ ਸੀ। ਤੇ ਜਿਵੇਂ ਸਰਕਾਰਾਂ ਕਰਦੀਆਂ ਨੇ ਜੀ, ਡਿਪਟੀ ਕਮਿਸ਼ਨਰ ਨੇ ਹੁਣ ਇਹਦੀ ਜਾਂਚ ਦੇ ਹੁਕਮ ਜਿਹੜੇ ਜੀ ਉਹ ਦੇ ਦਿੱਤੇ ਨੇ। ਨਿਰਸੰਦੇਹ ਜਿਹੜੀ NGO ਜਿਹੜੀ ਕੰਮ ਕਰ ਰਹੀ ਹੈ ਜੀ ਇਹਦੇ ਵਾਸਤੇ, ਉਹ ਤਾਂ ਚੰਗੇ ਕੰਮ ਦੇ ਵਾਸਤੇ ਹੀ ਕਰ ਰਹੀ ਸੀਗੀ। ਉਹਦਾ ਕੋਈ ਏਦਾਂ ਦਾ ਮਕਸਦ ਤਾਂ ਨਹੀਂ ਹੋ ਸਕਦਾ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਅੰਨੇ ਕਰ ਦਿੱਤਾ ਜਾਵੇ। ਪਰ ਇੰਨਾ ਜ਼ਰੂਰ ਹੈ ਜੀ ਕਿ ਕਿਉਂਕਿ ਪਹਿਲਾਂ ਕਈ NGOs ਹੈਗੀਆਂ ਨੇ ਇੱਥੇ ਜਿਹੜੀਆਂ ਕਿ ਕਦੀ ਵੀ ਉੱਥੇ ਆਪਰੇਸ਼ਨ ਨਹੀਂ ਕਰਦੀਆਂ ਔਨ ਦੀ ਸਪੋਟ, ਕਿਉਂਕਿ ਬੜਾ ਸੈਂਸਿਟਿਵ ਪਾਰਟ ਇਹ ਹੁੰਦਾ ਜੀ। ਧੂੜ ਵਗੈਰਾ ਮਿੱਟੀ ਵਗੈਰਾ ਪੈਣ ਦੀ ਵਜ੍ਹਾ ਕਰਕੇ ਉਲਟ ਪੈ ਜਾਂਦਾ ਆਪਰੇਸ਼ਨ ਦੀ। ਪਰ ਇਹ ਕਰ ਰਹੇ ਸਨ ਜੀ, ਤੇ ਇਸ ਕਰਕੇ ਇਹ ਕਿਹਾ ਜਾ ਸਕਦਾ ਜੀ ਕਿ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਆ ਉਹ ਜ਼ਰੂਰ ਹੋਈ ਆ। ਔਰ ਇਹ ਵੀ ਪਤਾ ਲੱਗਾ ਜੀ ਕਿ ਕੈਂਪ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨਾਂ ਤੋਂ ਮਨਜ਼ੂਰੀ ਜਿਹੜੀ ਉਹ ਨਹੀਂ ਸੀ ਲਈ ਗਈ। ਤੋ ਇਹ ਆਪਣੇ ਜਿਹੜਾ ਨਾ ਜੀ ਉਹ ਹੱਥ ਖਿੱਚਣ ਵਾਲੀ ਗੱਲ ਹੁੰਦੀ ਹੈ ਪਿੱਛੇ, ਜਿਹੜੀ ਕਿ ਹੱਥ ਜਿਹੜਾ ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਖਿੱਚਣਾ ਜੀ। ਹੁਣ ਇੱਕ ਕਿਸਮ ਦੇ ਨਾਲ ਸਰਕਾਰੀ ਧਿਰ ਜਿਹੜੇ ਆ ਜੀ ਉਹਨੇ ਹੱਥ ਖਿੱਚ ਕੇ ਸਾਡੇ ਤੋਂ ਤਾਂ ਜੀ ਜਿਹੜੀ ਮਨਜ਼ੂਰੀ ਨਹੀਂ ਇਹਦੀ ਲਈ ਗਈ ਜੀ। ਹਾਂ ਬਿਲਕੁਲ ਜੀ, ਉਹਨੇ ਕੋਈ ਵੀ ਰਿਸਪੋਂਸੀਬਿਲਿਟੀ ਨਹੀਂ ਲੈਣੀ ਹੁੰਦੀ ਤੇ ਅੱਗੇ ਤੋਂ ਕਿਹੜਾ ਵੀ ਕੁਝ ਕਰਨਾ ਹੈ, ਕੋਈ ਵੀ ਉਹਨਾਂ ਨੇ ਐਕਸ਼ਨ ਅੱਗੇ ਤੋਂ ਵੀ ਨਹੀਂ ਲੈਣਾ ਕਿ ਤਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਕੋਈ ਨਾ ਕਰੇ। ਅਤੇ ਅੱਗੇ ਜੀ ਜਿਹੜਾ ਸਾਧਵੀ ਵਿਵਾਦ ਆ ਇਹ ਚੱਲਿਆ ਤੇ ਵਿਰੋਧੀ ਧਿਰ ਆ ਉਹਨਾਂ ਨੇ ਕਾਫੀ ਇਸ ਦੇ ਵਿਰੋਧ ਵਿੱਚ ਹੈਗੇ ਆ, ਉਹ ਮੋਦੀ ਦੀ ਵੀ ਨਹੀਂ ਮੰਨ ਰਹੇ। ਐਕਚੁਅਲੀ ਇਸ ਵਿਰੋਧ ਦੀ ਵਜ੍ਹਾ ਕਰਕੇ ਇੱਕ ਹੋਇਆ ਜੀ ਕਿ ਜਿਹੜੀ ਆਪੋਜੀਸ਼ਨ ਧਿਰ ਹੈ, ਵਿਰੋਧੀ ਧਿਰ ਹੈ, ਉਹ ਸਾਰੀ ਦੀ ਸਾਰੀ ਜਿਹੜੀ ਇਹਨਾਂ ਦੀ ਇਕੱਠੀ ਹੋ ਗਈ ਇਸ ਮੁੱਦੇ ਦੇ ਉੱਤੇ। ਸਾਧਵੀ ਨਰਿੰਦਰ ਜੋਤੀ ਜਿਹੜੀ ਆ ਜੀ ਉਹਦੇ ਮੂੰਹ ਦੇ ਵਿੱਚੋਂ ਜਿਹੜੇ ਕਿਰੇ ਹੋਏ ਬੋਲ ਸੀਗੇ, ਉਹਨਾਂ ਨੇ ਵਿਰੋਧੀ ਧਿਰ ਨੂੰ ਇਕੱਠਿਆਂ ਜਿਹੜਾ ਜੀ ਕਰਤਾ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਦਿੱਲੀ ਦੇ ਲੋਕ ਹੁਣ ਫੈਸਲਾ ਕਰਨ ਕਿ ਉਹਨਾਂ ਨੇ ਰਾਮਜ਼ਾਦਿਆਂ ਦੀ ਸਰਕਾਰ ਚੁਣਨੀ ਹੈ ਜਾਂ ਹਰਾਮਜ਼ਾਦਿਆਂ ਦੀ। ਸੋ ਹਾਲਾਂਕਿ ਦਿੱਲੀ ਦੇ ਵਿੱਚ ਉਹਦੀਆਂ ਕੁਝ ਹੋਰ ਰੈਲੀਆਂ ਸਨ, ਕੱਲ ਇਹ ਵੀ ਕੈਂਸਲ ਕੀਤੀਆਂ ਗਈਆਂ ਨੇ। ਇਹ ਪਤਾ ਲੱਗਿਆ ਕਿ BJP ਜਿਹੜੀ ਹੈ ਜੀ ਉਹਦੇ ਵੱਲੋਂ ਹੁਣ ਇਹ ਵਿਵਾਦ ਜਿਹੜਾ ਜੀ ਉਹਨੂੰ ਘਟਾਉਣ ਦੇ ਵਾਸਤੇ ਉਹਨੂੰ ਸਾਈਡ ਲਾਈਨ ਜਿਹੜਾ ਜੀ ਉਹ ਕੀਤਾ ਜਾ ਰਿਹਾ ਇਸ ਸਾਧਵੀ ਨੂੰ। ਮੁਸ਼ਕਿਲ ਇਹ ਹੈ ਜੀ ਕਿ ਉਹਨੂੰ ਜੇ ਤੁਸੀਂ ਕੁਝ ਦਿਨਾਂ ਦੇ ਵਾਸਤੇ ਉਹਦੀਆਂ ਰੈਲੀਆਂ ਜਿਹੜੀਆਂ ਉਹ ਕੈਂਸਲ ਵੀ ਕਰ ਦਿੰਦੇ ਹੋ ਜਾਂ ਉਹਨੂੰ ਪਾਸੇ ਬਿਠਾ ਦਿੰਦੇ ਹੋ ਕੁਝ ਸਮੇਂ ਦੇ ਵਾਸਤੇ, ਤਾਂ ਫਿਰ ਜਿਹੜੀ ਮਾਨਸਿਕਤਾ ਆ ਉਹ ਤਾਂ ਬਦਲਦੀ ਨਹੀਂ ਜੀ। ਮਾਨਸਿਕਤਾ ਤਾਂ ਉੱਥੇ ਹੀ ਖੜੀ ਹੈ ਨਾ ਜੀ। ਉਹਦੇ ਵਿੱਚ ਮਾਨਸਿਕਤਾ ਪੜ੍ਹਨ ਦੀ ਜ਼ਰੂਰਤ ਹੈ ਕਿ ਇਹ ਬੋਲ ਜਿਹੜਾ ਰਹੀ ਹੈ ਜੀ ਦਿਲ ਦੇ ਵਿੱਚ ਜਿਹੜੀ ਹੈ ਜੀ ਉਹ ਨਫ਼ਰਤ ਕਿੰਨੀ ਆ ਇਹਨਾਂ ਦੇ ਜਿਹੜੀ ਜਿਹੜੇ ਕੁਝ ਲੋਕ ਮੰਤਰਾਲਿਆਂ ਤੱਕ ਜਿਹੜੇ ਪਹੁੰਚ ਗਏ ਨੇ, ਮਿਨਿਸਟਰ ਤੱਕ ਜਿਹੜੇ ਨੇ ਜੀ ਉਹ ਬਣਾ ਦਿੱਤੇ ਗਏ ਨੇ। ਜਿਹੜੀ ਵਿਰੋਧੀ ਧਿਰ ਹੈ ਜੀ ਉਹ ਇਹ ਕਹਿੰਦੀ ਹੈ ਕਿ ਇਹਦੇ ਅਸਤੀਫੇ ਤੋਂ ਘੱਟ ਜਿਹੜਾ ਜੀ ਉਹ ਸਾਨੂੰ ਮਨਜ਼ੂਰ ਨਹੀਂ ਹੈ। ਉਹਦੇ ਸਰਕਾਰ ਨੇ ਨਿਖੇਧੀ ਮਤਾ ਪਾਸ ਕਰਨ ਦੀ ਜਿਹੜੀ ਹੈ ਜੀ ਉਹ ਤਜਵੀਜ਼ ਠੁਕਰਾ ਦਿੱਤੀ ਆ। ਅਸਤੀਫੇ ਦੀ ਮੰਗ ਜਿਹੜੀ ਹੈ ਜੀ ਉਹ ਵੀ ਠੁਕਰਾ ਦਿੱਤੀ ਆ। ਨਰਿੰਦਰ ਮੋਦੀ ਉਹਨਾਂ ਨੇ ਕਿਹਾ ਕਿ ਜਿਹੜੀ ਆਪੋਜੀਸ਼ਨ ਆ ਜੀ ਉਹ ਸਦਨ ਦਾ ਕੰਮਕਾਰ ਜਿਹੜਾ ਜੀ ਉਹ ਚੱਲਦਾ ਰੱਖਣ ਦੇ ਵਿੱਚ ਮਦਦ ਕਰੇ। ਕਿਸੇ ਟਾਈਮ ਇਹੀ ਬਿਆਨ ਕਾਂਗਰਸ ਦਿੰਦੀ ਹੁੰਦੀ ਸੀ, BJP ਵਾਲੇ ਕਹਿੰਦੇ ਸੀਗੇ ਨਹੀਂ ਅਸੀਂ ਕਾਰਵਾਈ ਨਹੀਂ ਚੱਲਣ ਦੇਣੀ। ਹੁਣ BJP ਵਾਲੇ ਕਹਿੰਦੇ ਆ ਜੀ ਕਾਰਵਾਈ ਚੱਲਣ ਦਿਓ, ਦੂਜੀ ਧਿਰ ਕਹਿੰਦੀ ਆ ਅਸੀਂ ਕਾਰਵਾਈ ਨਹੀਂ ਚੱਲਣ ਦੇਣੀ। ਹੁਣ ਇਹ ਜਿਹੜੀ ਵਿਰੋਧੀ ਧਿਰ ਆ ਜੀ ਸਾਰੀ ਦੀ ਸਾਰੀ ਇਕੱਠੀ ਹੋ ਗਈ ਆ ਪਾਰਲੀਮੈਂਟ ਦੇ ਬਾਹਰ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਤੇ ਉੱਥੇ ਜੀ ਜਿਹੜਾ ਮਹਾਤਮਾ ਗਾਂਧੀ ਦਾ ਬੁੱਤ ਲੱਗਾ ਉੱਥੇ ਇਕੱਠੇ ਹੋਏ ਨੇ। ਅੱਜ ਇਹ ਕਿਹਾ ਜਾ ਰਿਹਾ ਕਿ ਕਾਲੀਆਂ ਪੱਟੀਆਂ ਬੰਨ੍ਹ ਕੇ ਇਹ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਜਾਣਗੇ। ਸੋ ਇਹ ਵਿਵਾਦ ਜਿਹੜਾ ਜੀ ਲੋੜ ਤੋਂ ਵੱਧ ਜਿਹੜਾ ਜੀ ਇਸ ਵੇਲੇ ਭੱਕ ਗਿਆ। ਉਂਝ ਵੈਸੇ ਇਹ ਜ਼ਰੂਰ ਹੈ ਜੀ ਕਿ ਇਹਨਾਂ ਦੇ ਜ਼ੁਬਾਨ ਦੇ ਉੱਤੇ ਨਕੇਲ ਤਾਂ ਪੈਣੀ ਚਾਹੀਦੀ ਹੈ। ਆਪਾਂ ਅਕਸਰ ਗੱਲ ਕਰਦੇ ਹਾਂ ਦੰਗੇ ਕਿਵੇਂ ਭੜਕਦੇ ਨੇ, ਬਸ ਇਹੋ ਜਿਹੇ ਲੋਕ ਹੀ ਨੇ ਜਿਹੜੇ ਭੜਕਾ ਹੁੰਦੇ ਨੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਉਹ ਤੇ ਇੱਕ ਤੇ ਕੰਮ ਰੁਕ ਗਿਆ ਆ
ਤੇ ਦੂਜਾ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ। ਤੇ ਪਰ ਜਿੱਥੋਂ ਉਹਨਾਂ ਨੂੰ ਵੋਟਾਂ ਮਿਲਦੀਆਂ ਆ ਜਾਂ ਜਿਹੜੇ ਲੋਕ ਇਹਨਾਂ ਨੂੰ ਚੁਣ ਕੇ ਭੇਜਦੇ ਆ, ਉਹ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਇਹੋ ਜਿਹੇ ਲੋਕਾਂ ਦਾ ਖਿਆਲ ਕਰਨ ਦੀ ਕਿ ਕਿਹੋ ਜਿਹੇ ਲੋਕਾਂ ਨੂੰ ਅਸੀਂ ਭੇਜਦੇ ਹਾਂ। ਅਤੇ ਅੱਗੇ ਆਪਾਂ ਗੱਲ ਕਰਦੇ ਜੀ ਨੂਰਮਹਿਲ ਡੇਰੇ ਦੀ। ਜਿਉਂ-ਜਿਉਂ ਉਹਨਾਂ ਦਾ ਉਹ ਟਾਈਮ ਲਾਗੇ ਆਉਂਦਾ ਆ ਅਤੇ ਤਿਉਂ ਤੋਂ ਹੀ ਉੱਥੇ ਜਿਹੜਾ ਤਣਾਅ ਆ ਉਹ ਵੱਧਦਾ ਜਾਂਦਾ ਆ। ਜੀ ਬਿਲਕੁਲ ਜੀ, ਤਣਾਅ ਜਿਹੜਾ ਹੈ ਜੀ ਇਹ ਨੂਰਮਹਿਲ ਦੇ ਡੇਰੇ ਦੇ ਵਿੱਚ ਇਸ ਵੇਲੇ ਪੂਰੇ ਇਹ ਕਹਿ ਲਓ ਜੀ ਕਿ ਇੱਕ ਸ਼ਾਂਤੀ ਵਾਲਾ ਤਣਾਅ ਇਹਨੂੰ ਨਾਮ ਦਿੱਤਾ ਜਾ ਸਕਦਾ ਜੀ। ਜਿਹੜਾ ਡੇਰਾ ਆ ਉਹ ਅੰਦਰ ਨਹੀਂ ਕਿਸੇ ਨੂੰ ਅਨਨੋਨ ਬੰਦਿਆਂ ਨੂੰ ਐਂਟਰ ਨਹੀਂ ਹੋਣ ਦੇ ਰਿਹਾ ਜੀ। ਉਹ ਚਾਹੇ ਜਿਹੜੇ ਪੁਲਿਸ ਵਾਲੇ ਹੋਣ, ਪੱਤਰਕਾਰਾਂ ਨੂੰ ਤਾਂ ਨੇੜੇ ਤੇੜੇ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ ਜੀ। ਜਿਹੜੀ ਉਹਨਾਂ ਦੀ ਆਪਣੀ ਜਿਹੜੀ ਬਣਾਈ ਹੋਈ ਹੈ ਜੀ ਫੌਜ, ਉਹ ਹੱਥਾਂ ਦੇ ਵਿੱਚ ਵਾਕੀ ਟਾਕੀ ਫੜੀ ਜੀ ਸਾਰਾ ਦੇ ਸਾਰਾ ਕੰਟਰੋਲ ਕਰ ਰਹੀ ਹੈ। ਇੱਕ ਤਾਂ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੋਕਾਂ ਲਾਈਆਂ ਹੋਈਆਂ ਸੀ ਸੜਕ ਦੇ ਉੱਤੇ, ਉਹ ਪੁਲਿਸ ਨੇ ਜਿਹੜੀਆਂ ਹਟਾ ਦਿੱਤੀਆਂ ਨੇ ਜੀ। ਜਿਹੜੇ ਡੇਰੇ ਨੂੰ ਜਾਂਦੇ ਵੱਖ-ਵੱਖ ਰਾਹ ਸੀਗੇ ਉਹ ਬਹੁਤੇ ਬੰਦ ਕਰ ਦਿੱਤੇ ਗਏ ਨੇ ਡੇਰੇ ਵਾਲਿਆਂ ਦੇ ਵੱਲੋਂ। ਮੇਨ ਰਾਹ ਜਿਹੜਾ ਜੀ ਉਹ ਖੁੱਲ੍ਹਾ ਰੱਖਿਆ ਗਿਆ। ਇਹ ਨਹੀਂ ਪਤਾ ਜੀ ਕਿ ਉੱਥੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹਦੇ ਜਿਹੜੇ ਚੇਲੇ ਚੂਲੇ ਨੇ ਜੀ ਉਹ ਪਹੁੰਚਣੇ ਸ਼ੁਰੂ ਹੋਏ ਹੋਏ ਨੇ ਜੀ, ਔਰ ਕਾਫੀ ਗਿਣਤੀ ਦੇ ਵਿੱਚ ਉਹ ਪਹੁੰਚ ਰਹੇ ਨੇ। ਇਹ ਪਤਾ ਲੱਗਿਆ ਕਿ ਇਹ ਜਿਹੜਾ ਨੂਰਮਹਿਲੀਆ ਡੇਰਾ ਜੀ ਉਹਦੇ ਵਿੱਚ ਇੱਕ ਤਾਂ ਨਵਾਂ ਪੈਂਤੜਾ ਲੈਂਦੇ ਆ ਉਹਨਾਂ ਨੇ ਜੀ। ਇੱਕ ਤਾਂ ਇਹਦੇ ਜਿਹੜਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਦਾਇਰ ਕਰਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ 1 ਮਹੀਨੇ ਦਾ ਸਮਾਂ ਜਿਹੜਾ ਜੀ ਉਹ ਹੋਰ ਐਕਸਪੈਂਡ ਕੀਤਾ ਜਾਵੇ ਉਹਦੇ ਸੰਸਕਾਰ ਨੂੰ ਲੈ ਕੇ। ਹਾਲਾਂਕਿ ਇਹ ਜਿਹੜੀ ਟੈਕਨੀਕਲ ਜੇ ਦਾ ਪੱਖ ਦੇਖੀਏ ਤਾਂ ਡੇਰਾ ਮੰਨਣ ਲੱਗ ਪਿਆ ਜੀ ਕਿ ਉਹ ਮਰ ਗਿਆ, ਉਹਦੇ ਸੰਸਕਾਰ ਦੇ ਵਾਸਤੇ ਉਹ ਐਕਸਟਰਾ ਟਾਈਮ ਜਿਹੜਾ ਜੀ ਮੰਗ ਰਿਹਾ। ਦੂਜਾ ਇਹਦਾ ਪੱਖ ਇਹ ਹੈ ਜੀ ਕਿ ਉਹ ਲਮਕਾਉਣ ਦੇ ਚੱਕਰਾਂ ਦੇ ਵਿੱਚ ਹੈ ਤਾਂ ਕਿ ਜਿਹੜੀ ਇਹਦੀ ਪਟੀਸ਼ਨ ਹੈ ਜੀ ਉਹ ਉੱਪਰ ਸੁਪਰੀਮ ਕੋਰਟ ਦੇ ਵਿੱਚ ਪਾਈ ਸਕੇ। ਡੇਰੇ ਨੇ ਇੱਕ ਹੋਰ ਸ਼ੈਤਾਨੀ ਜਿਹੜੀ ਵੱਡੀ ਇਹ ਕੀਤੀ ਹੈ ਜੀ ਕਿ ਜਿੱਦਣ ਮਿਆਦ ਪੁੱਗਦੀ ਹੈ ਇਹਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਮੇਂ ਦੀ 15 ਦਸੰਬਰ, ਉਹਨੇ 14 ਦਸੰਬਰ ਨੂੰ ਡੇਰੇ ਦੇ ਅੰਦਰ ਇੱਕ ਭੰਡਾਰਾ ਕਰਨ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਔਰ ਡੇਰੇ ਨੇ ਇਹ ਵੀ ਕਿਹਾ ਕਿ 70,000 ਦੇ ਕਰੀਬ ਜਿਹੜੇ ਲੋਕ ਨੇ ਉਸ ਦਿਨ ਉੱਥੇ ਇਕੱਠੇ ਹੋਣਗੇ। ਪ੍ਰਸ਼ਾਸਨ ਜਿਹੜਾ ਜੀ ਉਹਨੂੰ ਹੱਥਾਂ ਪੈਰਾਂ ਦੀ ਇਸ ਵੇਲੇ ਪੈ ਗਈ ਆ। ਤੁਸੀਂ ਇਹ ਕਹਿ ਸਕਦੇ ਹੋ ਕਿ ਬਰਵਾਲੇ ਦੇ ਵਿੱਚ ਜੋ ਕੁਛ ਰਾਮਪਾਲ ਨੇ ਕੀਤਾ ਸੀਗਾ ਐਗਜ਼ੈਕਟਲੀ ਉਹੀ ਸਾਰਾ ਕੁਛ ਜਿਹੜਾ ਨਾ ਜੀ ਇਹ ਨੂਰਮਹਿਲੀ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅੰਦਰ ਉਹ ਵੱਡਾ ਜਿਹੜਾ ਜੀ ਕੱਟ ਕਰਕੇ ਪ੍ਰਸ਼ਾਸਨ ਦੇ ਉੱਤੇ ਦਬਾਓ ਪ੍ਰੈਸ਼ਰ ਜਿਹੜਾ ਜੀ ਉਹ ਵਧਾਉਣਾ ਚਾਹੁੰਦੇ ਨੇ। ਲੱਗਦਾ ਨਹੀਂ ਕਿ ਜਿਹੜੇ ਰਾਮਪਾਲ ਦੇ ਡੇਰੇ ਵਾਂਗੂ ਕੁਛ ਜਿਹੜੀ ਕਾਰਵਾਈ ਹੈ ਉਹਦੇ ਤੋਂ ਇਲਾਵਾ ਕੁਛ ਇਹ ਜਿਹੜਾ ਕਰਨ ਦੇਣ। ਸੋ ਇਹਨਾਂ ਦੇ ਜਿਹੜੇ ਹੌਸਲੇ ਇੰਨੇ ਬੁਲੰਦ ਨੇ ਜੀ, ਇਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਸ ਵੇਲੇ ਚੈਲੰਜ ਕਰਨ ਲੱਗੇ ਨੇ। ਜਿਹੜੀਆਂ ਸਿਆਸੀ ਪਾਰਟੀਆਂ ਇੱਥੇ ਪਹੁੰਚਦੀਆਂ ਰਹੀਆਂ ਨੇ ਵੋਟਾਂ ਦੇ ਵਾਸਤੇ, ਮੇਰਾ ਨਹੀਂ ਖਿਆਲ ਉਹ ਅਜੇ ਵੀ ਕੁਝ ਸੋਚਦੀਆਂ ਹੋਣਗੀਆਂ, ਜਿਹਦੇ ਵਿੱਚ ਬਾਦਲ ਸਾਹਿਬ ਦਾ ਪਰਿਵਾਰ ਤਾਂ ਮੂਹਰਲੀ ਕਤਾਰ ਦੇ ਵਿੱਚ ਹੈ ਜਿਹੜਾ ਇਹਨਾਂ ਦੇ ਚਰਨਾਂ 'ਚ ਜਾ ਕੇ ਬਹਿੰਦਾ ਰਿਹਾ ਜੀ। ਬਿਲਕੁਲ ਜੀ, ਉਹ ਪਾਲਿਆ ਹੋਇਆ ਬਾਬਾ ਹੀ ਇਹਨਾਂ ਦਾ ਸੀਗਾ, ਇਹਨਾਂ ਨੇ ਹੀ ਉਹ ਪੈਦਾ ਕੀਤਾ ਸੀਗਾ। ਅਤੇ ਅੱਗੇ ਗੱਲ ਕਰਦੇ ਸੀ ਜੀ ਆਪਾਂ ਡੇਰਾ ਮੁਖੀ ਦੀ ਜਿਹੜਾ ਸੌਦਾ ਸਾਧ ਦੀ ਫਿਲਮ ਆਉਣ ਵਾਲੀ ਆ, ਕਹਿੰਦੇ ਵੀ ਸਾਧ ਵੀ ਫਿਲਮਾਂ ਬਣਾਉਣ ਲੱਗ ਪਿਆ। ਇਹ ਜਿਹੜੀ ਫਿਲਮ ਹੈ ਇਹਦਾ ਨਾਮ ਜਿਹੜਾ ਜੀ MSG ਮੈਸੇਂਜਰ ਆਫ ਗੋਡ। ਤੋ ਇਹ ਵੀ ਹੁਣ ਆਪ ਹੀ ਲੋਕੀ ਦੱਸਣ ਲੱਗ ਗਏ ਜੀ ਵੀ ਮੈਂ ਰੱਬ ਦਾ ਦੂਤ ਹੈ। ਪਤਾ ਨਹੀਂ ਡੱਬੇ ਦੇ ਭੱਬੇ 'ਚ ਬਹੁਤਾ ਫਰਕ ਤਾਂ ਨਹੀਂ ਹੁੰਦਾ, ਦੂਤ ਆ ਜਾਂ ਭੂਤ ਆ ਜੀ ਰੱਬ ਦਾ। ਸੋ ਇਹ ਇੱਕ ਜਿਹੜੀ ਫਿਲਮ ਹੈ ਇਹ 67 ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋਈ ਹੈ। 16 ਜਨਵਰੀ ਨੂੰ ਇਹ ਜਿਹੜੀ ਹੈ ਜੀ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਇੱਕ ਦੱਸਿਆ ਜਾ ਰਿਹਾ ਕਿ ਜਿਹੜੇ ਇਹਦੇ ਪ੍ਰੇਮੀ ਨੇ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਜਿਹੜੀ ਇਸ ਫਿਲਮ ਨੂੰ ਹਿੱਟ ਕਰਾਉਣ ਦੇ ਵਾਸਤੇ ਪੱਬਾਂ ਭਾਰ ਹੋਈ ਪਈ ਹੈ ਜੀ। 500 ਤੋਂ ਲੈ ਕੇ 700 ਦੇ ਕਰੀਬ ਮਲਟੀਪਲੈਕਸ ਜਿਹੜੇ ਨੇ ਔਰ ਥੀਏਟਰ ਨੇ ਉਹਨਾਂ ਨੂੰ ਬੁੱਕ ਕਰਨ ਦੀ ਤਿਆਰੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਜਿਹੜਾ ਗੁਰਮੀਤ ਰਾਮ ਨੇ ਜੀ ਉਹਨੇ ਸਟੰਟ ਜਿਹੜੇ ਨੇ ਉਹ ਆਪ ਕੀਤੇ ਨੇ। ਅਜੀਬੋ ਗਰੀਬ ਜੀ ਉਹਨੇ ਡਰੈਸ ਪਾਈ ਹੋਈ ਹੈ ਜੀ, ਛਾਲਾ ਛੋਲਾ ਦੀਆਂ ਮਾਰਦਾ ਉਹਦੇ ਵਿੱਚ ਫਿਰ ਰਿਹਾ ਜੀ। ਔਰ ਇਹਦੇ ਵਿੱਚ ਗੀਤ ਉਹਨੇ ਆਪ ਲਿਖੇ ਨੇ, ਗਾਏ ਵੀ ਨੇ। ਇੱਕ ਗਾਣੇ ਦੇ ਵਿੱਚ ਉਹਦੀ ਜਿਹੜੀ ਧੀ ਆ ਅਮਰਪ੍ਰੀਤ, ਉਹਦੇ ਨਾਲ ਵੀ ਉਹਨੇ ਜਿਹੜਾ ਜੀ ਗਾਣਾ ਗਾਇਆ। ਇਹ ਕਿਹਾ ਜਾ ਰਿਹਾ ਸੀ ਇਹਦਾ ਜਿਹੜਾ ਪ੍ਰੀਮੀਅਰ ਆ ਉਹ 2 ਵੱਡੇ ਜਗ੍ਹਾ ਦੇ ਉੱਤੇ ਕੀਤਾ ਜਾ ਰਿਹਾ ਔਰ ਜਿਹੜਾ ਪ੍ਰੀਮੀਅਰ ਹੋਊਗਾ ਜੀ ਉਹਦੇ ਵਿੱਚ ਵੀ ਲੱਖਾਂ ਬੰਦੇ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ। ਇੱਕ ਡੇਰਾ ਇਹ ਕਰ ਰਿਹਾ ਜੀ ਕਿ ਉਹ ਕਹਿੰਦਾ ਕਿ ਆਪਣੀ ਮਰਜ਼ੀ ਦੇ ਨਾਲ 2-2 ਹਜ਼ਾਰ ਰੁਪਈਆ ਇਹਦੇ ਵਾਸਤੇ ਇਕੱਠਾ ਕੀਤਾ ਜਾ ਰਿਹਾ ਪਰ ਪਰਸਨ ਤੋਂ, ਤਾਂ ਕਿ ਜਿਹੜੇ ਡੇਰੇ ਦੇ ਪ੍ਰੇਮੀ ਨੇ ਉਹਨਾਂ ਨੂੰ ਮੁਫਤ ਫਿਲਮ ਜਿਹੜੀ ਆ ਜੀ ਉਹ ਦਿਖਾਈ ਜਾ ਸਕੇ।
ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੇ ਖਿਲਾਫ ਕਤਲ ਤੇ ਰੇਪ ਦੇ ਕੇਸ ਚੱਲ ਰਹੇ ਨੇ, ਸ਼ਾਇਦ ਉਹਨਾਂ ਨੂੰ ਜਿਹੜਾ ਪ੍ਰੈਸ਼ਰ ਪਾਉਣ ਦੇ ਵਾਸਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ ਜੀ ਕਿ ਦੇਖੋ ਕਿੰਨੀ ਦੁਨੀਆ ਜਿਹੜੀ ਹੈ ਜੀ ਉਹਦੇ ਮਗਰ ਹੈ। ਔਰ ਇਹ ਵੀ ਸਿਸਟੇਮੈਟਿਕਲੀ ਕੀਤਾ ਜਾ ਰਿਹਾ ਹੈ ਕਿ ਉਹਨੂੰ ਸੋਲਡ ਆਊਟ ਕੀਤਾ ਜਾਵੇ ਜੀ, ਘੱਟੋ ਘੱਟ ਪਹਿਲੇ ਜਿਹੜੇ 5 ਹਫ਼ਤੇ ਆ ਇਹ ਸੋਲਡ ਆਊਟ ਦਿਖਾਇਆ ਜਾਵੇ ਔਰ ਮੁਫਤ ਦੇ ਵਿੱਚ ਜਿਹੜੀ ਫਿਲਮ ਹੈ ਉਹ ਦਿਖਾਈ ਜਾਵੇ, ਇਹ ਦੱਸਣ ਦੇ ਵਾਸਤੇ ਕਿ ਦੇਖੋ ਜਿਹੜੀਆਂ ਫਿਲਮਾਂ ਵੱਡੀਆਂ ਰਿਲੀਜ਼ ਹੁੰਦੀਆਂ ਨੇ ਸਲਮਾਨ ਖਾਨ ਆਮਿਰ ਖਾਨ ਵਰਗੀਆਂ ਦੀਆਂ ਵੀ ਉਸ ਤੋਂ ਵੱਧ ਬਿਜ਼ਨਸ ਜਿਹੜਾ ਜੀ ਉਹ ਇਸ ਸਾਧ ਦੀ ਫਿਲਮ ਜਿਹੜੀ ਆ ਉਹ ਕਰ ਰਹੀ ਹੈ। ਸੋ ਇਹ ਪਤਾ ਨਹੀਂ ਜੀ ਕਿਹੋ ਜਿਹੇ ਪੈਂਤੜੇ ਨੇ ਜਿਹੜੇ ਕੇਸਾਂ ਤੋਂ ਬਚਣ ਦੇ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਜੀ। ਬਿਲਕੁਲ ਜੀ, ਬਾਬਿਆਂ ਕੋਲ ਸਟੰਟ ਬੜੇ ਆ ਕਿਸ ਤਰ੍ਹਾਂ ਕੀ ਕਰਨਾ। ਤੇ ਅੱਗੇ ਗੱਲ ਕਰੀਏ ਜੀ ਤਰਨ ਤਾਰਨ ਦੇ ਵਿੱਚ ਜਿੱਦਾਂ ਜੋਧਪੁਰ ਦੇ ਵਿੱਚ ਵੀ ਤਣਾਅ ਕਾਫੀ ਵਧਿਆ ਹੋਇਆ, ਉੱਥੇ ਵੀ ਪਤਾ ਲੱਗਾ ਹੈ ਕਿ ਨੂਰ ਮਹਿਲੀਆਂ ਦਾ ਡੇਰਾ ਬੰਦ ਕਰਾਉਣ ਲਈ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਇਕੱਠੇ ਹੋਏ ਆ ਜੀ। ਇੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸਨ ਉਹਨਾਂ ਨੂੰ ਅੱਗ ਲਾਈ ਗਈ ਸੀਗੀ ਜੀ, ਗ੍ਰਿਫਤਾਰੀ ਦੇ ਵਾਸਤੇ 12 ਦਸੰਬਰ ਤੱਕ ਦਾ ਅਲਟੀਮੇਟਮ ਜਿਹੜਾ ਜੀ ਉਹ ਦਿੱਤਾ ਗਿਆ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤਾਂ ਜਿਹੜੀ ਸੀਗੀ ਉਹ ਸਟੇਜ ਦੇ ਉੱਤੇ ਕਾਬਜ਼ ਸੀਗੀ, ਬਾਅਦ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਜੀ ਗਰਮ ਖਿਆਲੀ ਜਦੋਂ ਆਈਆਂ ਉਹਨਾਂ ਨੇ ਹੌਲੀ ਹੌਲੀ ਸਟੇਜ ਦੇ ਉੱਤੇ ਜਿਹੜਾ ਸੀਗਾ ਸਾਰਾ ਕਬਜ਼ਾ ਕਰ ਲਿਆ ਜੀ। ਇੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਵੀ ਜਿਹੜਾ ਜੀ ਬੋਲੇ ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਆਪਣੇ ਅਵਤਾਰ ਸਿੰਘ ਨੇ ਉਹਨਾਂ ਨੇ ਜਦੋਂ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਪੰਡਾਲ ਦੇ ਵਿੱਚ ਬੈਠੇ ਕੁਝ ਜਿਹੜੇ ਗਰਮ ਖਿਆਲੀ ਸਨ ਉਹਨਾਂ ਨੇ ਉਹਦੇ ਖਿਲਾਫ ਜਿਹੜੇ ਸੀਗੇ ਉਹ ਨਾਅਰੇਬਾਜ਼ੀ ਜਿਹੜੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਨਾਅਰੇਬਾਜ਼ੀ ਜਿਹੜੀ ਹੈ ਜੀ ਉਹ ਇੱਥੇ ਹੋਈ। ਸੋ ਤਣਾਅ ਜਿਹੜਾ ਜੀ ਜੋਧਪੁਰ ਦੇ ਵਿੱਚ ਵਾਹਵਾ ਬਣਿਆ ਰਿਹਾ ਇਸ ਜਿਹੜਾ ਸੀਗਾ ਜੀ ਸਮਾਗਮ ਦੇ ਦੌਰਾਨ। ਹੁਣ ਇਹ ਪਤਾ ਲੱਗਾ ਜੀ ਕਿ ਜਿਹੜੇ ਇਹ ਪਾਵਨ ਸਰੂਪ ਸੀਗੇ ਇਹਨਾਂ ਦੇ ਅਗਨ ਭੇਟ ਹੋ ਜਾਣ ਦੇ ਪਸ਼ਚਾਤਾਪ ਦੇ ਵਜੋਂ ਜਿਹੜਾ ਜੀ ਪਾਠ ਜਿਹੜੇ ਨੇ ਉਹ ਨਿਰੰਤਰ ਅਜੇ ਚੱਲਦੇ ਰਹਿਣਗੇ ਔਰ 12 ਤੱਕ ਦਾ ਸਮਾਂ ਦਿੱਤਾ ਗਿਆ ਔਰ ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ ਜਾਊਗਾ। ਹਾਂਜੀ ਤੇ ਅੱਗੇ ਜੀ ਕਰਦੇ ਆ, ਪਤਾ ਲੱਗਾ ਕਿ ਸੁਖਬੀਰ ਬਾਦਲ ਨੇ ਜਿਹੜੇ ਅਕਾਲੀ ਆ ਉਹਨਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਬੀਜੇਪੀ ਦੇ ਅਗੇਂਸਟ। ਤੁਸੀਂ ਇਹ ਕਹਿ ਲਓ ਜੀ ਜਾਂ ਤਾਂ ਭੜਕਾਉਣਾ ਸ਼ੁਰੂ ਕਰਤਾ ਜਾਂ ਉਹਨਾਂ ਨੂੰ ਥੋੜਾ ਹੌਸਲਾ ਦੇਣ ਦੀ ਲੋੜ ਹੈ ਜੀ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਸਬੇ ਪਿੰਡਾਂ ਦੇ ਵਿੱਚ ਜਿਹੜੀਆਂ ਚੰਮਦੀਆਂ ਚਲਾਈਆਂ ਨੇ ਨਾ ਹੁਣ ਤੱਕ ਅਕਾਲੀਆਂ ਨੇ ਇਹਨਾਂ ਨੇ ਯੂਡ ਵਾਲਿਆਂ ਨੇ ਤੇ ਉਹਨਾਂ ਦੇ ਹੌਸਲੇ ਜਿਹੜੇ ਨਾ ਹੌਲੀ ਹੌਲੀ ਪਸਤ ਹੋ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਵਾਲੇ ਲਾਮਬੰਦੀ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਪਤਾ ਨਹੀਂ ਦਿਨ ਪੁੱਗਣ ਵਾਲੇ ਨੇ। ਇਸ ਕਰਕੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਹੱਲਾਸ਼ੇਰੀ ਜਿਹੜੀ ਆ ਜੀ ਉਹ ਦੇਣੀ ਸ਼ੁਰੂ ਕੀਤੀ ਆ ਅਕਾਲੀ ਵਰਕਰਾਂ ਨੂੰ ਵੀ ਤਕੜੇ ਉਦੋਂ ਕੋਈ ਗੱਲ ਨਹੀਂ ਏਦਾਂ ਦਾ ਕੁਝ ਨਹੀਂ ਹੋਣ ਲੱਗਿਆ ਜੀ। ਔਰ ਇਹ ਵੀ ਕਿਹਾ ਜੀ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਨੇੜਿਓਂ ਨਿਗਾਹ ਰੱਖੀ ਜਾਵੇ ਤੇ ਉਹਨਾਂ ਦਾ ਡਟ ਮੁਕਾਬਲਾ ਜਿਹੜਾ ਜੀ ਉਹ ਕੀਤਾ ਜਾਵੇ। ਇਹਦੇ ਵਿੱਚ ਜਿਹੜੀ ਦੂਜੀ ਗੱਲ ਅਹਿਮ ਦੇਖਣ ਵਾਲੀ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਵਾਰਡਾਂ ਦੀ ਅਦਲਾ ਬਦਲੀ ਜਿਹੜੀ ਹੋ ਸਕਦੀ ਆ ਜੇ ਥਾਵਾਂ ਉੱਤੇ ਕਰਨੀ ਆ, ਪਰ ਜਿਹੜਾ ਅਨੁਪਾਤ ਹੈ ਚੋਣਾਂ ਦੇ ਵਿੱਚ ਉਮੀਦਵਾਰਾਂ ਦਾ ਉਹਦੇ ਵਿੱਚ ਕੋਈ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ। ਜਦੋਂ ਕਿ ਭਾਰਤੀ ਜਨਤਾ ਪਾਰਟੀ ਵਾਲੇ ਸ਼ਰੇਆਮ ਥਾਪੀਆਂ ਮਾਰੀ ਜਾਂਦੇ ਨੇ ਕਿ ਐਤਕੀ ਭਾਈ ਪਹਿਲੇ ਜਿੰਨੀਆਂ ਘੱਟ ਸੀਟਾਂ ਦੇ ਨਾਲ ਨਹੀਂ ਚੱਲਣਾ, ਅੱਧੋ ਵੱਧ ਜਿਹੜਾ ਜੀ ਉਹ ਸਾਡਾ ਬਣਦਾ। ਤੇ ਜਿਹੜੇ ਤੁਸੀਂ ਅੰਦਾਜ਼ਾ ਲਾ ਲਓ ਜੀ ਕਿ ਜਿਹੜਾ ਖਲਾਰਾ ਉਹ ਪੈਣ ਵੱਲ ਨੂੰ ਇਹ ਕੰਮ ਹੋਰ ਜਿਹੜਾ ਜੀ ਉਹ ਵਧੂਗਾ। ਪਹਿਲਾਂ ਵੀ ਬਾਰ-ਬਾਰ ਬਿਆਨ ਜਿਹੜੇ ਆਉਂਦੇ ਨੇ, ਮੈਂ ਉਦੋਂ ਵੀ ਇਹਨੂੰ ਕਿਹਾ ਸੀਗਾ ਕਿ ਇਹਨੂੰ ਬਿਆਨ ਨੂੰ ਇੱਦਾਂ ਦੇਖਣਾ ਚਾਹੀਦਾ ਜਿਵੇਂ ਕਹਿ ਰਹੇ ਸੀਗੇ ਕਿ ਚੋਣਾਂ ਰਲ ਕੇ ਲੜੀਆਂ ਜਾਣਗੀਆਂ ਜੀ। ਹੁਣ ਕਲੀਅਰ ਹੁੰਦਾ ਜਾ ਰਿਹਾ ਜੀ ਇੱਕ ਚੋਣਾਂ ਜਿਹੜੀਆਂ ਨੇ ਉਹ ਲੜ ਕੇ ਲੜੀਆਂ ਜਾਣਗੀਆਂ। ਸੋ ਕਾਫੀ ਕੁਝ ਜਿਹੜਾ ਜੀ ਇਹਨਾਂ ਚੋਣਾਂ ਦੇ ਦੌਰਾਨ ਅਕਾਲੀ ਬੀਜੇਪੀ ਦਾ ਸਾਹਮਣੇ ਆਉਣ ਵਾਲਾ ਜੀ ਇਹਦਾ ਇੱਕ ਸਟੈਪ ਹੈ। ਜਿਹੜੇ ਅਕਾਲੀ ਹੁਣ ਤੱਕ ਕਹਿੰਦੇ ਸੀਗੇ ਨਾ ਜੀ ਨਾ 9 ਮਾਸ ਦਾ ਰਿਸ਼ਤਾ, ਇਹ ਦੋਨਾਂ ਪਾਰਟੀਆਂ ਦਾ ਆਪਸ ਚ ਵਿਆਹ ਹੋਇਆ ਹੁਣ 9 ਮਾਸ ਜਿਹੜੇ ਨੇ ਉਹ ਵੱਖਰੇ ਹੋਣ ਜਾ ਰਹੇ ਨੇ ਤੇ ਜਿਹੜਾ ਵਿਆਹ ਵੀ ਟੁੱਟਣ ਵਾਲਾ। ਸੋ ਦੇਖਦੇ ਹਾਂ ਜੀ ਇਹਦੇ ਵਿੱਚ ਜਿਹੜੇ ਵਿਚਕਾਰ ਵਾਲੇ ਹੁੰਦੇ ਵਿੱਚ ਉਹਨਾਂ ਦਾ ਕੀ ਹਸ਼ਰ ਹੁੰਦਾ ਜੀ। ਬਿਲਕੁਲ ਜੀ, ਹੁਣ ਡਿਵੋਰਸ ਦੇ ਲਾਗੇ ਛਾਗੇ ਹੈਗੇ ਆ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਕਿ 2 ਕੁੜੀਆਂ ਹਰਿਆਣੇ ਦੀਆਂ ਉੱਥੇ ਦੀ ਰਾਜ ਸਰਕਾਰ ਨੇ ਉਹਨਾਂ ਦਾ ਸਨਮਾਨ ਕਰਨਾ ਸੀਗਾ ਕਿ ਉਹਨਾਂ ਨੂੰ ਮੁੰਡੇ ਛੇੜ ਰਹੇ ਸੀਗੇ, ਪਰ ਉਹ ਉਹਨਾਂ ਨੇ ਆਪਣਾ ਜਿਹੜਾ ਫੈਸਲਾ ਹਜੇ ਰਾਖਵਾਂ ਰੱਖ ਲਿਆ। ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਜੀ ਖੱਟਰ ਸਾਹਿਬ, ਲੱਗਦਾ ਜੀ ਕਿ ਕਿਤੇ ਨਾ ਕਿਤੇ ਐਕਸਪੀਰੀਅੰਸ ਦੀ ਘਾਟ ਹੀ ਹੈ ਜਿਹਦੇ ਕਰਕੇ ਨਾ ਤਾਂ ਉਹ ਫੈਸਲਾ ਲੈ ਰਹੇ ਆ ਨਾ ਲੱਗਦਾ ਕਿ ਉਹਨਾਂ ਨੂੰ ਫੈਸਲਾ ਲੈਣਾ ਹੀ ਆਉਂਦਾ।
ਪਹਿਲਾਂ ਤਾਂ ਜਦੋਂ ਇਹ ਛੇੜਖਾਨੀ ਦੀ ਘਟਨਾ ਜਿਹੜੀ ਸਾਹਮਣੇ ਆਈ ਸੀਗੀ ਤਾਂ ਉਦੋਂ ਤੁਰੰਤ ਉਹਨਾਂ ਨੇ ਇਹ ਕਹਿ ਦਿੱਤਾ ਜੀ ਕਿ ਮੁੰਡੇ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤਾ ਕਰ ਲਿਆ ਜਾਵੇ, ਉਹਨਾਂ ਦੇ ਭਵਿੱਖ ਦਾ ਸਵਾਲ ਹੈ। ਜਦੋਂ ਮਾਮਲਾ ਮੀਡੀਆ ਦੇ ਵਿੱਚ ਜ਼ਿਆਦਾ ਤੱਤਾ ਹੋ ਗਿਆ ਤਾਂ ਖੱਟਰ ਸਾਹਿਬ ਨੇ ਜਿਹੜੇ ਬੱਸ ਤੇ ਕੰਡਕਟਰ ਸੀਗੇ ਜੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਤੱਕ ਕਰਤਾ ਕਿ 26 ਜਨਵਰੀ ਨੂੰ ਇਹਨਾਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਬਹਾਦਰੀ ਦਾ ਪੁਰਸਕਾਰ ਜਿਹੜਾ ਜੀ ਉਹ ਦਿੱਤਾ ਜਾਊਗਾ। ਜਦੋਂ ਉਹਨਾਂ ਦੀਆਂ 2-3 ਵੀਡੀਓਜ਼ ਹੋਰ ਸਾਹਮਣੇ ਆ ਗਈਆਂ ਜਿਹਦੇ ਵਿੱਚ ਉਹ ਮੁੰਡਿਆਂ ਦਾ ਕਟਾਪਾ ਜਿਹੜਾ ਉਹ ਕਰਦੀਆਂ ਨੇ ਤੇ ਚਰਚਾ ਇਸ ਪਾਸੇ ਵੱਲ ਨੂੰ ਤੁਰ ਪਈ ਕਿ ਇਹਨਾਂ ਨੇ ਜਾਣ ਬੁੱਝ ਕੇ ਜਿਹੜੀ ਹੈ ਜੀ ਇਹ ਵੀਡੀਓ ਬਣਾਈ ਤੇ ਜਾਣ ਬੁੱਝ ਕੇ ਜਿਹੜਾ ਸੀਗਾ ਇਹਨੂੰ ਮੀਡੀਆ ਦੇ ਵਿੱਚ ਲਿਆਂਦਾ ਤਾਂ ਕਿ ਇਹਦੀ ਚਰਚਾ ਜਿਹੜੀ ਹੈ ਜੀ ਉਹ ਕਰਵਾ ਸਕਣ। ਤੇ ਹੁਣ ਖੱਟਰ ਸਾਹਿਬ ਨੇ ਜਿਹੜੇ ਬੱਸ ਕੰਡਕਟਰ ਤੇ ਡਰਾਈਵਰ ਸੀ ਉਹਨਾਂ ਨੂੰ ਬਹਾਲ ਕਰਤਾ ਤੇ ਜਿਹੜਾ ਮਾਨ ਸਨਮਾਨ ਸੀਗਾ ਉਹ ਰੋਕ ਦਿੱਤਾ ਜੀ। ਜਿਹੜੇ ਦੂਰ ਅੰਦੇਸ਼ੀ ਵਾਲੇ ਫੈਸਲੇ ਹੋਣੇ ਚਾਹੀਦੇ ਨੇ, ਜਾਂ ਤਾਂ ਪਹਿਲਾਂ ਸਨਮਾਨ ਵਾਲੀ ਗੱਲ ਨਾ ਕਰਦੇ ਜਾਂ ਜਿਹੜਾ ਜੀ ਉਹ ਫਿਰ ਵਾਪਸ ਲੈਣ ਵਾਲੀ ਜਿਹੜੀ ਆ ਉਹ ਗੱਲ ਨਾ ਕਰਦੇ। ਲੱਗਦਾ ਜੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਐਕਸਪੀਰੀਅੰਸ ਦੀ ਜਿਹੜੀ ਘਾਟ ਹੈ। ਉਹਦੇ ਜਿਹੜੇ ਫੈਸਲੇ ਨੇ ਉਹ ਖਾਸ ਤੌਰ ਦੇ ਉੱਤੇ ਕੁਝ ਜਿਹੜੇ ਅਨਸਰ ਜਿਹੜੇ ਗੁੰਡਾ ਅਨਸਰ ਹੁੰਦੇ ਨੇ ਉਹਨਾਂ ਦੇ ਵਿੱਚ ਗਲਤ ਮੈਸੇਜ ਦਿੰਦੇ ਨੇ, ਇਸ ਕਰਕੇ ਪਕੜ ਨਹੀਂ ਹੈਗੀ ਜੀ ਸਰਕਾਰ ਦੇ ਉੱਤੇ। ਬਿਲਕੁਲ ਜੀ, ਸਰਕਾਰਾਂ ਦਾ ਇਸ ਤਰ੍ਹਾਂ ਜਿਹੜਾ ਯੂ ਟਰਨ ਮਾਰਨਾ ਆ, ਲੋਕਾਂ ਦੇ ਹੱਕ ਵਿੱਚ ਨਾ ਆਉਣਾ, ਉਹ ਵੀ ਬਹੁਤ ਮਾੜੀ ਗੱਲ ਆ। ਅੱਗੇ ਜੀ ਗੱਲ ਕਰਦੇ ਪੰਜਾਬ ਦੀਆਂ ਸੜਕਾਂ ਤੇ ਇਹਦੇ ਇੰਨੇ ਹਾਦਸੇ ਹੋ ਰਹੇ ਕਿ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਹੋ ਰਹੇ ਆ। ਦੇਖੋ ਇਸ ਮਾਮਲੇ ਦੇ ਉੱਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਜੀ ਉਹਨਾਂ ਦੇ ਏਜੰਡੇ ਤੇ ਅਜੇ ਵੀ ਕੋਈ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੈਗਾ। ਪੰਜਾਬ ਦੇ ਵਿੱਚ 12 ਲੋਕ ਜਿਹੜੇ ਨੇ ਉਹ ਰੋਜ਼ ਮਾਰੇ ਜਾ ਰਹੇ ਨੇ ਜੀ ਪੰਜਾਬ ਔਨ ਦੀ ਸਪੌਟ। ਜੇ ਆਪਾਂ ਜਿਹੜਾ ਲਾ ਲਈਏ ਜੀ ਜਿਹੜੇ ਬਾਅਦ ਦੇ ਵਿੱਚ ਡੈਥ ਹੁੰਦੀ ਆ ਹਸਪੀਟਲਾਂ ਦੇ ਵਿੱਚ ਆ ਕੇ ਉਹ ਗਿਣਤੀ ਵੀ ਸ਼ਾਮਿਲ ਕਰ ਲਈਏ ਤੇ 15 ਦੇ ਕਰੀਬ ਜਿਹੜੀ ਗਿਣਤੀ ਹੋ ਜਾਂਦੀ ਹੈ। ਕੀ ਚਿੜੀ ਦੇ ਪਹੁੰਚੇ ਜਿਹੜਾ ਛੋਟਾ ਜਿਹਾ ਪੰਜਾਬ ਹੈ, ਇੰਨੇ ਲੋਕ ਜਿਹੜੇ ਨੇ ਜੀ ਉਹ ਮਾਰੇ ਜਾ ਰਹੇ ਨੇ ਜੀ ਰੋਜ਼। ਪੰਜਾਬ ਦੇ ਵਿੱਚ 3 ਜਿਹੜੇ ਸੜਕ ਹਾਦਸਿਆਂ ਦੇ ਵਿੱਚ 9 ਜਾਨਾਂ ਜਿਹੜੀਆਂ ਨੇ ਉਹ ਗਈਆਂ ਨੇ। ਤਲਵੰਡੀ ਸਾਬੋ, ਗੜਦੀਵਾਲਾ, ਸੁਜਾਨਪੁਰ ਦੇ ਵਿੱਚ 3-3 ਡੈਥ ਹੋਈਆਂ ਨੇ। ਇਹਨਾਂ ਮਰਨ ਵਾਲਿਆਂ ਦੇ ਵਿੱਚ 7 ਜੀ ਜਿਹੜੇ ਉਹ ਇੱਕੋ ਪਰਿਵਾਰ ਦੇ ਸ਼ਾਮਿਲ ਨੇ ਜੀ। ਔਰ ਦੂਜੇ ਪਾਸੇ ਜਿਹੜੀਆਂ 9 ਇਹ ਜਾਨਾਂ ਜੀ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਏਰੀਏ ਦੇ ਵਿੱਚ ਜਿਹੜੀਆਂ ਦੀ ਉਹ 4 ਜਾਣਿਆਂ ਦੀ ਮੌਤ ਜਿਹੜੀ ਉਹ ਹੋਈ ਹੈ। ਇਹ ਪਟਿਆਲੇ ਦੇ ਨਜ਼ਦੀਕ ਤੇ ਇੱਥੇ ਆਪਣੇ ਜ਼ੀਰਕਪੁਰ ਦੇ ਨਜ਼ਦੀਕ ਜਿਹੜਾ ਜੀ ਬਨੂੜ ਦੇ ਕੋਲੇ ਇੱਕ ਹਾਦਸਾ ਜਿਹੜਾ ਬਾਦਲਾਂ ਦੀ ਬੱਸ ਜਿਹੜੀ ਹੈ ਜੀ ਉਹਨੇ ਮਾਰਿਆ ਤਾਰ ਦੇ ਵਿੱਚ। ਬਾਈਕ ਸਵਾਰ ਜਿਹੜੇ ਨੇ ਜੀ ਉਹ ਬਹੁਤੇ ਜਗ੍ਹਾ ਦਿੱਤੇ ਗਏ ਨੇ। ਸੋ 4 ਇਹ ਦੀ ਤੇ 9 ਜਿਹੜੀਆਂ ਦੂਜੀਆਂ 13 ਡੈਥ ਜਿਹੜੀਆਂ ਉਹ ਇੱਕ ਦਿਨ ਦੇ ਵਿੱਚ ਪੰਜਾਬ ਦੀਆਂ ਬੰਦੇ ਖਾਣੀਆਂ ਸੜਕਾਂ ਜਿਹੜੀਆਂ ਜੀ ਉਹ ਨਿਕਲ ਗਈਆਂ ਇਹਨਾਂ ਪਰਿਵਾਰਾਂ ਨੂੰ। ਅੱਜ ਹੀ ਤੇ ਮੇਰਾ ਆਖਰੀ ਸਵਾਲ ਹੋਊਗਾ ਕਿ ਮੋਦੀ ਸਰਕਾਰ ਦੇ ਵਿਰੁੱਧ ਜਿਵੇਂ 6 ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਮੁਲਾਇਮ ਯਾਦਵ ਦੀ ਅਗਵਾਈ ਦੇ ਵਿੱਚ ਇੱਕ ਜਨਤਾ ਪਰਿਵਾਰ ਬਣਾਇਆ ਜੀ ਤੇ ਉਹ ਕਹਿੰਦੇ ਕਿ ਅਸੀਂ ਆੜੇ ਹੱਥੀ ਲੈਂਦੇ ਹਾਂ ਸਰਕਾਰ ਨੂੰ। ਇਹ ਐਕਚੁਅਲੀ ਜੀ ਜਨਤਾ ਜਿਹੜੀ ਪਾਰਟੀ ਸੀ ਕਿਸੇ ਟਾਈਮ ਜਿਹਨੇ ਇੰਦਰਾ ਗਾਂਧੀ ਨੂੰ ਵੀ ਗੁੱਠੇ ਜਿਹੜਾ ਸੀਗਾ ਉਹ ਲਾਇਆ ਸੀਗਾ ਜੀ। ਇਹ ਉਹ ਪਰਿਵਾਰ ਦੇ ਕੁਝ ਮੈਂਬਰ ਨੇ ਜਿਹੜੇ ਇਕੱਠੇ ਹੋਏ ਨੇ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਦੇ ਵਿੱਚ ਉਹਦੇ ਘਰੇ। ਕਿਸੇ ਟਾਈਮ ਜਨਤਾ ਪਾਰਟੀ ਦਾ ਜਿਹੜਾ ਜੀ ਹਿੱਸਾ ਰਹੀਆਂ 6 ਸਿਆਸੀ ਪਾਰਟੀਆਂ ਉਹ ਇੱਕ ਰੂਪ ਜਿਹੜਾ ਜੀ ਉਹ ਲੈਣਗੀਆਂ। ਮੁਲਾਇਮ ਸਿੰਘ ਯਾਦਵ ਜਿਹੜੀ ਆ ਜੀ ਉਹਨੂੰ ਸਾਰੇ ਨਿਯਮ ਜਿਹੜਾ ਤੈਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਆ। ਇਹਦੇ ਚ ਸਮਾਜਵਾਦੀ ਪਾਰਟੀ, ਜਨਤਾ ਦਲ ਸੈਕੂਲਰ, ਰਾਸ਼ਟਰੀ ਜਨਤਾ ਦਲ ਯੂਨਾਈਟਿਡ, ਇੰਡੀਅਨ ਨੈਸ਼ਨਲ ਲੋਕ ਦਲ, ਸਮਾਜਵਾਦੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸ਼ਾਮਿਲ ਹੈ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦਾ ਨਾਮ ਜਿਹੜਾ ਜੀ ਉਹ ਜਨਤਾ ਪਰਿਵਾਰ ਜਿਹੜਾ ਉਹ ਰੱਖਿਆ ਜਾ ਸਕਦਾ। ਜਿਹੜੇ ਇਹ ਸਾਰੇ ਦੇ ਸਾਰੇ ਇਕੱਠੇ ਹੁੰਦੇ ਨੇ ਨਿਰਸੰਦੇਹ ਜਿਹੜਾ ਚਾਹੇ ਉਹ ਮੁਲਾਇਮ ਸਿੰਘ ਯਾਦਵ ਹੁਰੀ ਹੋਣ, ਲਾਲੂ ਪ੍ਰਸਾਦ ਯਾਦਵ ਹੁਰੀ ਹੋਣ, ਉਹ ਖੁੱਡੇ ਲਾਈਨ ਤਾਂ ਲੱਗ ਰਹੇ ਨੇ ਜੀ। ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹੋ ਜਿਹੀ ਕਾਰਗੁਜ਼ਾਰੀ ਰਹੀ ਹੈ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦਾ ਜਿਹੜਾ ਇੱਕ ਨਕਾਤੀ ਪ੍ਰੋਗਰਾਮ ਹੈ ਉਹ ਹੈ ਕਿ ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਤਾਂ ਫਿਰ ਉਹ ਜਿਹੜੀ ਜੀ ਪੱਕੇ ਪੈਰੀਂ ਪੂਰੇ ਮੁਲਕ ਭਰ ਦੇ ਵਿੱਚ ਜਿਹੜੀ ਉਹ ਛਾ ਸਕਦੀ। ਜੇ ਇਹ ਸਾਰੇ ਜਿਹੜੀਆਂ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਨੇ, ਇਕਜੁੱਟ ਰਹਿੰਦੀਆਂ ਨੇ, ਜਿਹੜਾ ਅਗਲਾ ਸਵਾਲ ਹੈ ਤਾਂ ਨਿਰਸੰਦੇਹ ਇੱਕ ਵੱਡਾ ਜਿਹੜਾ ਗਰੁੱਪ ਹੈ ਜੀ ਉਸ ਵਜੋਂ ਉੱਭਰ ਸਕਦੀਆਂ ਨੇ ਕਿਉਂਕਿ ਕਾਂਗਰਸ ਜਿਹੜੀ ਹੈ ਜੀ ਉਹਦਾ ਤਾਂ ਪਤਨ ਤਕਰੀਬਨ ਹੁੰਦਾ ਦੀਦਾ ਤੇ ਉਹਦੀ ਜਗ੍ਹਾ ਜਿਹੜੀ ਹੈ ਜੀ ਲੈਣ ਦੇ ਵਾਸਤੇ ਇੱਕ ਵੱਡਾ ਗਰੁੱਪ ਜਿਹੜਾ ਜੀ ਉਹ ਸਾਹਮਣੇ ਆ ਸਕਦਾ। ਇਹਦੇ ਵਿੱਚ ਐਕਸਪੀਰੀਅੰਸ ਵੀ ਹੈਗਾ,
ਤੇ ਇਹਦੇ ਵਿੱਚ ਉਹਨਾਂ ਦਾ ਵੋਟ ਬੈਂਕ ਤਾਂ ਹੈਗਾ। ਹਾਂ, ਇੰਨਾ ਜ਼ਰੂਰ ਹੈ ਜੀ ਕਿ ਵੋਟ ਬੈਂਕ ਪਿਛਲੇ ਜਿਹੜਾ ਟਾਈਮ ਦੇ ਵਿੱਚ ਖੁਰਿਆ ਜ਼ਰੂਰ ਹੈ ਜੀ ਲੋਕ ਸਭਾ ਚੋਣਾਂ ਦੇ ਦੌਰਾਨ। ਬਾਕੀ ਜਿਹੜਾ ਸੀ ਉਹ ਦੇਖਦੇ ਹਾਂ ਕਿ ਕਿੱਧਰ ਨੂੰ ਜਾਂਦਾ। ਇੰਨਾ ਜ਼ਰੂਰ ਹੈ ਕਿ ਇਹਨਾਂ ਦੀ ਇਕਜੁੱਟਤਾ ਜਿਹੜੀ ਹੈ ਜੀ ਉਹ ਵਕਤ ਤਾਂ ਪਾ ਸਕਦੀ ਹੈ ਹਾਲ ਦੀ ਘੜੀ, ਔਰ ਖਾਸ ਤੌਰ ਦੇ ਉੱਤੇ ਮੋਦੀ ਲਹਿਰ ਜਿਹਨੂੰ ਕਿਹਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਉਹਨੂੰ ਥੱਲਣ 'ਚ ਕਿੰਨਾ ਕਾਮਯਾਬ ਹੁੰਦੀ ਹੈ, ਇਹ ਦੇਖਣਾ ਪਊਗਾ ਜੀ। ਹਾਂਜੀ, ਬਿਲਕੁਲ। ਨਾਲ ਇਹ ਵੀ ਦੇਖਣਾ ਪਊਗਾ ਕਿ ਕਿੰਨੀ ਕੁ ਦੇਰ ਇਹ ਲੋਕ ਇਕੱਠੇ ਰਹਿੰਦੇ ਤੇ ਅਖੀਰ ਦੇ ਵਿੱਚ ਆਜ਼ਨਾਮਾ ਤੇ ਚਰਚਾ ਵਿੱਚ ਡੇਰਾ ਨੂਰ ਮਹਿਲੀਆਂ ਦਾ ਮਸਲਾ ਇੱਕ ਤੇ ਕਈ ਹਨ ਰੰਗ ਮੀਆਂ। ਚਰਚਾ ਵਿੱਚ ਡੇਰਾ ਨੂਰ ਮਹਿਲੀਆਂ ਦਾ ਮਸਲਾ ਇੱਕ ਤੇ ਕਈ ਹਨ ਰੰਗ ਮੀਆਂ। ਗਿਣਤੀ ਪੁਲਿਸ ਦੀ ਵੇਖਿਆ ਜਾਪਦਾ ਹੀ ਲੜੀ ਜਾਣੀ ਹੈ ਜਿਵੇਂ ਕੋਈ ਜੰਗ ਮੀਆਂ। ਆਸ਼ੂਤੋਸ਼ ਨੂੰ ਕੋਈ ਭਗਵਾਨ ਕਹਿੰਦਾ, ਲਾਵੇ ਦੋਸ਼ ਕੋਈ ਛੱਡ ਕੇ ਸੰਗ ਮੀਆਂ। ਚੇਲੇ ਚੇਲੀਆਂ ਦਿੱਲੀ ਨੂੰ ਲਾਉਣ ਦੌੜਾਂ, ਭਾਣਾ ਟਾਲਣ ਦੇ ਲੱਭ ਰਹੇ ਢੰਗ ਮੀਆਂ। ਆਸਾ ਰਾਮ ਦੀ ਆਕੜ ਸੀ ਜਿਵੇਂ ਟੁੱਟੀ, ਰਾਮਪਾਲ ਜੋ ਮੰਨ ਲਈ ਹਾਰ ਮੀਆਂ। ਆਸਾ ਰਾਮ ਦੀ ਆਕੜ ਸੀ ਜਿਵੇਂ ਟੁੱਟੀ, ਰਾਮਪਾਲ ਜੋ ਮੰਨ ਲਈ ਹਾਰ ਮੀਆਂ। ਸਿਰਫੇ ਵਾਲੇ ਦਾ ਕੇਸ ਹੁਣ ਰਿਹਾ ਪਿੱਛੇ, ਨੂਰ ਮਹਿਲ ਦਾ ਆ ਗਿਆ ਵਾਰ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉੱਥੇ ਇਹ ਕੀ ਕੁਛ ਹੋ ਰਿਹਾ ਆ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਹੁਣ ਸਰੋਤਿਓ, ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।